अस्सलाम वालेकुम जी। उम्मीद करना कि सारे ठीक हो। ते अच्छा जी, माशाल्लाह एक और स्टूडेंट पास होए ने सलमान भाई ने मिलानो तो दो गलतियां इन्हां दी होईयां ने और इन्हें अपनी थ्योरी पास की जी। तुहानू बहुत बहुत मुबारक होवे और साडी दुआ है कि अल्लाह ताला अगे भी कामयाब करे, आमीन। ते दूसरा जी, जेह्ड़े स्टूडेंट ने थ्योरी पास कर ਲਈ है मेरे व्हाट्सएप नंबर ते अपना PDF सेंड कर दिओ ताकि दूसरे दोस्तां नू भी शेयर हो जाए। और ਉਹ ਸਟੂਡੈਂਟ ਜਿਹੜੇ ਨਵਾਂ ਸਟਾਰਟ ਕਰ ਰਹੇ ਨੇ ਉਹਨਾਂ ਵਾਸਤੇ ਕਿ ਪਹਿਲੇ 2-4 ਦਿਨ ਸਮਝ ਕੋਈ ਨਹੀਂ ਆਉਂਦੀ, ਇਹ ਚੀਜ਼ ਨਾਰਮਲ ਹੈ। ਠੀਕ ਹੈ, ਇੱਕ ਚੀਜ਼ ਹੋ ਗਈ। ਔਰ ਦੂਸਰਾ ਕਿ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪੈਟਰਨ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। अगर तुहाडे कोल आईफोन है तो फिर तुसी ये वाली एप्लीकेशन ऑनलाइन यूज़ कर सकते हो। ठीक है, स्टार्टिंग में पहले 2-4 दिन कोशिश करो, तरीकाकार समझो कि किस तरह असां वीडियो वेखनी और किस तरह जाके अपनी ट्राई करनी है। ठीक है, मसलन पहली वीडियो तुसां वेखिए, 2 पेज वेखे ने, 10 पेज वेखे ने। ठीक है, जिन्ने पेज वेखे ने उन्ने पेज जाके एप्लीकेशन तो आर्गोमेंटी करके ट्राई करो, वेरो फाल्सो करो, जो भी तुहानू लगता है। ठीक है, पहली दफ़ा 5 गलतियां होंदियां ने, 6 गलतियां होंदियां ने, दूसरी दफ़ा फिर ट्राई करो। ठीक है, ऐसे तरह ट्राई करो दे जैसे जैसे दिन गुजरन दे तुहानू समझ आनी शुरू हो जाएगी। ठीक है जी। ते बाकी ਜਿਹੜੇ ਦੋਸਤ ਇਗਜ਼ਾਮ ਦੇਣੇ ਦਾ ਸੋਚ ਰਹੇ ਨੇ, ਅਗਰ ਉਹਨਾਂ ਦੀਆਂ ਗਲਤੀਆਂ 4, 5 ਜਾਂ 6 ਹੋ ਰਹੀਆਂ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਇਗਜ਼ਾਮ ਦੀ ਡੇਟ ਲੈ ਲੈਣ, ਕਿਉਂਕਿ ਅਗਰ ਤੁਸੀਂ ਇੱਕ ਦੋ ਵਾਰੀ ਕੋਰਸ ਰਿਪੀਟ ਕਰ ਲਿਆ ਹੈ, ਜਦੋਂ ਤੁਸੀਂ ਦੁਬਾਰਾ ਰਿਪੀਟ ਕਰੋ ਦੇ ਆਰਗੂਮੈਂਟ ਕਰੋ ਦੇ ਤੇ ਉਹ 4 ਗਲਤੀਆਂ 5 ਜਾਂ 6 ਜਿਹੜੀਆਂ ਹੋ ਰਹੀਆਂ ਨੇ ਉਹ ਆਟੋਮੈਟਿਕਲੀ ਤੁਹਾਡੀਆਂ 0 1 2 ਤੱਕ ਆ ਜਾਣਗੀਆਂ। ਠੀਕ ਹੈ, ਤੇ ਚਲੋ ਜੀ ਬਾਕੀ ਦਾ ਸਕੇਰਾ ਵੇਖਨੇ ਆ। ਪਹਿਲਾ ਸਵਾਲ, La patente di categoria B, ਕਹਿੰਦਾ ਜਿਹੜਾ B ਕੈਟੇਗਰੀ ਦਾ ਲਾਇਸੈਂਸ ਹੈ, consente di guidare e driving ਕਰਨੇ ਦੀ ਇਜਾਜ਼ਤ ਦਿੰਦਾ ਹੈ, ਚਲਾਣੇ ਦੀ ਇਜਾਜ਼ਤ ਦਿੰਦਾ ਹੈ, ma solo sul territorio nazionale, ਮਤਲਬ ਸਿਰਫ ਕਹਿੰਦਾ ਇਟਲੀ ਦੇ ਇਲਾਕੇ ਦੇ ਵਿੱਚ i veicoli ਉਹ ਗੱਡੀਆਂ che possono condurre con la patente A1 ਜਿਹੜੀਆਂ A1 ਲਾਇਸੈਂਸ ਨਾਲ ਚੱਲਦੀਆਂ ਨੇ। vero। ਦੂਸਰਾ, la responsabilità civile, ਕਹਿੰਦਾ ਜਿਹੜੀ civile ਵੇ connessa al sinistro stradale e da तल्लक रोड एक्सीडेंट ਦੇ ਨਾਲ ਇਹ ਐਕਸਕਲੂਜ਼ਾ ਤੇ ਖਤਮ ਹੋ ਜਾਏਗੀ। ਇਨ ਕਾਜ਼ੋ ਦੀ ਮੌਰਤੇ ਉਹ ਸੂਰਜ ਜਦੋਂ ਡੈਥ ਹੋ ਜਾਂਦੀ ਹੈ ਦਿਲ ਦੇ ਨਜਾਤੋਂ ਜਿਹਦਾ ਨੁਕਸਾਨ ਹੋਇਆ ਉਹਦੀ ਉਦੋਂ ਕਹਿੰਦਾ ਚਿਵੀਲੇ ਖਤਮ ਹੋ ਜਾਏਗੀ। ਫਾਲਸੋ। ਤੀਸਰਾ ਜੀ, ਟਰਾਮ ਵਾਲਾ ਨਿਸ਼ਾਨ ਹੈ। in presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ il conducente ਡਰਾਈਵਰ ਜਿਹੜਾ deve porre maggiore attenzione, ਕਹਿੰਦਾ ਉਹ ਜ਼ਿਆਦਾ ਧਿਆਨ ਦੇਵੇ, ਜ਼ਿਆਦਾ ਧਿਆਨ ਕਰੇ per non intralciare la marcia del tram, che tram ਦੇ ਚੱਲਣੇ ਵਿੱਚ ਕੋਈ ਰੁਕਾਵਟ ਪੈਦਾ ਨਾ ਹੋਵੇ। vero। 4 ਨੰਬਰ ਜੀ, ਪਾਸੋ carabile ਵਾਲਾ ਨਿਸ਼ਾਨ ਹੈ। il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ consente la sosta ai veicoli, ਕਹਿੰਦਾ ਉਹਨਾਂ ਗੱਡੀਆਂ ਨੂੰ ਸੋਸਤੇ ਦੀ ਇਜਾਜ਼ਤ ਦਿੰਦਾ ਹੈ adibiti ਜਿਹੜੀਆਂ ਇਸਤੇਮਾਲ ਹੁੰਦੀਆਂ ਨੇ al pronto soccorso non in servizio, ਜਿਹੜੀਆਂ pronto soccorso ਵਾਲੀਆਂ non in servizio ਮਤਲਬ ਐਮਰਜੈਂਸੀ ਵਿੱਚ ਨਹੀਂ, ਕਹਿੰਦਾ ਉਹਨਾਂ ਨੂੰ ਸੋਸਤੇ ਦੀ ਇਜਾਜ਼ਤ ਦਿੰਦਾ ਹੈ। ਫਾਲਸੋ। 5 ਨੰਬਰ ਜੀ, ਕੁਰਸੀਆ ਵੇਖ ਲਓ A, B ਤੇ C। ਇਹ ਕੁਰਸੀਆ ਜਿਹੜਾ ਐਮਰਜੈਂਸੀ ਵਾਲਾ La corsia di emergenza, corsia A ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਦਿੱਤਾ ਹੈ। ਇਹ ਰਿਜ਼ਰਵਾਤਾ, ਕਹਿੰਦਾ ਰਿਜ਼ਰਵ ਹੈ alla svolta a destra, ਸੱਜੇ ਮੁੜਨੇ ਦੇ ਲਈ ਕਹਿੰਦਾ ਰਿਜ਼ਰਵ ਹੈ। ਫਾਲਤੂ ਜੀ, ਕੁਰਸੀਆ ਦੀ ਐਮਰਜੈਂਸਾ ਤੇ ਕੁਰਸੀਆ ਦੀ ਮਤਲਬ ਐਮਰਜੈਂਸੀ ਵਾਸਤੇ ਹੁੰਦਾ ਹੈ। 6 ਨੰਬਰ, ਉੱਤੇ ਵਾਲੀ ਪਨੇਲੋ ਜਿਹੜੀ A ਵੇ ਇਹ ਮੀਟਰਾਂ ਵਿੱਚ distanza ਦੱਸ ਰਹੀ ਹੈ, ਥੱਲੇ ਵਾਲੀ ਕਿਲੋਮੀਟਰਾਂ ਵਿੱਚ ਦੱਸ ਰਹੀ ਹੈ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ posto sotto un segnale di obbligo, ਕਹਿੰਦੇ obbligo ਦੇ ਨਿਸ਼ਾਨ ਦੇ ਥੱਲੇ ਲੱਗੀ ਹੈ, ਉਹ divieto ਜਾਂ divieto ਵਾਲੇ ਨਿਸ਼ਾਨ ਦੇ ਥੱਲੇ ਲੱਗੀ ਹੈ। indica la distanza ਤੇ ਫਾਸਲਾ ਦੱਸ ਰਹੀ ਹੈ dalla quale inizia la prescrizione, ਵਿੱਚ ਜਿੱਥੋਂ ਪਾਬੰਦੀ ਸ਼ੁਰੂ ਹੋਣੀ ਹੈ। vero। ਅੱਛਾ ਜੀ, ਇਹ ਪ੍ਰਿਸਕ੍ਰਿਪਸ਼ਨ ਜਿਹੜਾ ਹੈ ਇਹ ਵੀ ਨਿਸ਼ਾਨੀ ਹੈ ਔਰ ਇਹਦੇ ਕਾਫੀ ਵੇਰੋ ਫਾਲਸੋ ਨੇ, ਇਹ ਪੁੱਛ ਲਵੇ ਜੇ, ਮੈਨੂੰ ਹੁਣ ਸਹੀ ਤਰ੍ਹਾਂ ਯਾਦ ਨਹੀਂ ਤੇ ਜਿਹਨੂੰ ਨਹੀਂ ਪਤਾ ਉਹ ਪੁੱਛ ਲਵੇ ਜੇ। 7 ਨੰਬਰ, dare precedenza ਵਾਲਾ ਨਿਸ਼ਾਨ ਹੈ। lo uso corretto della strada, ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ comporta, ਕਹਿੰਦਾ ਸਹੀ ਇਸਤੇਮਾਲ ਦੇ ਨਾਲ ਇਹ ਚੀਜ਼ ਸ਼ਾਮਲ ਹੈ ਕਿ ਚੀਜ਼ ਸੀ arresti, ਵੀ ਅਸਾਂ ਰੁਕਣਾ ਹੈ in ogni caso, ਹਰ ਹਾਲਤ ਦੇ ਵਿੱਚ in presenza del segnale in figura, ਕਹਿੰਦਾ ਇਸ ਨਿਸ਼ਾਨ ਦੀ ਮੌਜੂਦਗੀ ਚ ਅਸਾਂ ਹਰ ਹਾਲਤ ਤੇ ਰੁਕਣਾ। ਫਾਲਤੂ ਜੀ, ਹਰ ਹਾਲਤ ਵਿੱਚ ਨਹੀਂ, ਅਗਰ ਪ੍ਰੈਸੀਡੈਂਸਾ ਦੇਣੇ ਵਾਸਤੇ ਸਾਨੂੰ ਰੁਕਣਾ ਪੈਂਦਾ ਤੇ ਫਿਰ ਰੁਕ ਜਾਵੋ, ਅਗਰ ਸਿਰਫ ਸਲੋ ਹੋਣੇ ਨਾਲ ਕੰਮ ਚੱਲਦਾ ਹੈ ਤੇ ਸਿਰਫ ਸਲੋ ਹੋ ਜਾਓ।
ਰੁਕਣਾ ਲਾਜ਼ਮੀ ਕਦੋਂ ਹੁੰਦਾ ਹੈ? ਜਦੋਂ ਸਟਾਪ ਦਾ ਨਿਸ਼ਾਨ ਹੋਵੇ, ਠੀਕ ਹੈ। ਤੇ ਬਾਕੀ ogni caso ਆਏ ਹੈ sempre falso ਤੇ do vero ਨੇ। 8 ਨੰਬਰ nei centri abitati ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ il conducente non deve lasciare in sosta, ਕਹਿੰਦਾ ਡਰਾਈਵਰ ਸੋਸਤੇ ਵਿੱਚ ਨਾ ਛੱਡੇ un rimorchio, ਇੱਕ rimorchio ਨੂੰ staccato dalla motrice, motrice ਨੂੰ ਲਾ ਕੇ salvo diversa segnalazione, ਜੇ ਕੋਈ ਨਿਸ਼ਾਨ ਨਾ ਹੋਵੇ vero। 9 ਨੰਬਰ sono previsti sanzioni per chi, ਕਹਿੰਦਾ ਉਹਨੂੰ ਜੁਰਮਾਨਾ ਕੀਤਾ ਜਾਵੇਗਾ pure facendo uso, ਜਿਹੜਾ ਕਰਦਾ ਹੈ uso del cinture di sicurezza, ਬੈਲਟ ਦੇ ਇਸਤੇਮਾਲ ਵਿੱਚ ਕਰਦਾ ਹੈ ne alteri, ਚੇਂਜਿੰਗ ਕਰਦਾ ਹੈ, ਤਬਦੀਲੀ ਕਰਦਾ ਹੈ ਉਹ ਸਟੋਕੋਲੀ ਜਾਂ ਰੁਕਾਵਟ ਬਣਾਉਂਦਾ ਹੈ il normale funzionamento, ਉਹਦੇ ਨਾਰਮਲ ਕੰਮ ਕਰਨੇ ਦੇ ਵਿੱਚ, ਤੇ ਕਹਿੰਦਾ ਉਹਨੂੰ ਜੁਰਮਾਨਾ ਕੀਤਾ ਜਾਵੇਗਾ vero। 10 ਨੰਬਰ se un ferito della strada, ਕਹਿੰਦਾ ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਸੀ ustionato, ਜਲ ਗਿਆ ਹੈ, bisogna disinfettare le bruciatura con alcol, ਕਹਿੰਦਾ alcol ਦੇ ਨਾਲ ਉਹਦੀ ਜਲਨ ਨੂੰ ਖਤਮ ਕਰੋ falso। 11 ਨੰਬਰ in una carreggiata del tipo rappresentato, ਕਹਿੰਦਾ ਇੱਕ carreggiata ਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ si può sorpassare anche in curva, ਕਹਿੰਦਾ ਮੋੜ ਦੇ ਵਿੱਚ ਵੀ ਓਵਰਟੇਕ ਕਰ ਸਕਦੇ ਹੋ vero ਜੀ, ਕਰ ਸਕਦੇ ਹੋ। 12 ਨੰਬਰ ਅੱਛਾ ਜੀ, ਇਸ ਨਿਸ਼ਾਨ ਦਾ ਕੀ ਮਤਲਬ ਹੈ? ਵੀ ਜਿਹੜਾ ਰਸਤਾ ਸਾਈਕਲ ਦੇ ਵਾਸਤੇ ਰਿਜ਼ਰਵ ਸੀ, ਸਿਰਫ ਉਹ ਰਿਜ਼ਰਵ ਰਸਤਾ ਖਤਮ ਹੋਇਆ, ਚੱਲਣੇ ਤੋਂ ਮਨਾ ਨਹੀਂ ਕਰ ਰਿਹਾ। il segnale raffigurato, ਨਿਸ਼ਾਨ ਦਿਖਾਇਆ ਗਿਆ e posto in corrispondenza, ਕਹਿੰਦਾ ਇਹ ਨਿਸ਼ਾਨ ਬਿਲਕੁਲ ਉੱਤੇ ਲੱਗਿਆ della fine di una pista riservata, ਜਿੱਥੇ ਰਿਜ਼ਰਵ ਰਸਤਾ ਖਤਮ ਹੁੰਦਾ ਹੈ alle biciclette, ਸਾਈਕਲਾਂ ਦੇ ਲਈ vero। 13 ਨੰਬਰ ਜੀ, ਇਹ ਬਿਜਲੀ ਵਾਲਾ ਜਿਹੜੀ ਪੋਜੀਸ਼ਨ ਖਲੋਤੇ ਹੈ, ਇਹ ਪੋਜੀਸ਼ਨ ਜਾਲੋ ਲਾਈਟ ਦੇ ਬਰਾਬਰ ਹੈ, ਠੀਕ ਹੈ। ਤੇ ਜਾਲੋ ਲਾਈਟ ਦਾ ਮਤਲਬ ਅੱਗੇ ਤੁਹਾਨੂੰ ਪਤਾ ਹੈ ਕਿ ਅਗਰ ਤੁਸੀਂ ਚੌਕ ਤੋਂ ਪਹਿਲਾਂ ਪੂਰੀ ਸਿਕਿਉਰੇਸਾ ਵਿੱਚ ਰੁਕ ਸਕਦੇ ਹੋ ਤਾਂ ਰੁਕਣਾ ਹੈ, ਅਗਰ ਨਹੀਂ ਰੁਕ ਸਕਦੇ ਤੇ ਫਿਰ ਜਲਦੀ ਨਾਲ ਚੌਕ ਨੂੰ ਖਾਲੀ ਕਰਨਾ ਹੈ। La posizione del vigile, ਜਿਹੜੀ ਬਿਜਲੀ ਵਾਲੀ ਦੀ ਪੋਜੀਸ਼ਨ ਹੈ con un braccio alzato, ਬਾਜ਼ੂ ਚੁੱਕਿਆਂ ਦੇ ਨਾਲ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ ਹੈ। e una indicazione riservata, ਕਹਿੰਦਾ ਇਹ ਇੱਕ indicazione riservata ਵੇ ਇਸ਼ਾਰਾ ਜਿਹੜਾ ਕਹਿ ਲਓ, ਇਸ਼ਾਰਾ ਇੱਕ ਰਿਜ਼ਰਵ ਹੈ solo ai veicoli, ਸਿਰਫ ਉਹਨਾਂ ਗੱਡੀਆਂ ਵਾਸਤੇ che devono svoltare, ਜਿਨ੍ਹਾਂ ਮੁੜਨਾ ਹੈ falso। 4 ਨੰਬਰ su strade extremane principali, ਕਹਿੰਦਾ ਪ੍ਰਿੰਸੀਪਾਲੀ ਸੜਕ ਦੇ ਉੱਤੇ il limite massimo di velocità, ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਇਹਦੀ 100, ਕਹਿੰਦਾ 100 ਦੀ ਹੈ। per autocari ਦੇ ਲਈ di massa complessiva fino a 3,5 tonnellate, ਜਿਨ੍ਹਾਂ ਦਾ ਵਜ਼ਨ 3.5 ਟਨ ਤੱਕ ਹੈ falso। 3.5 ਟਨ ਤੋਂ ਉੱਤੇ ਮਤਲਬ ਜ਼ਿਆਦਾ ਵਜ਼ਨ ਹੋਵੇਗਾ ਤੇ ਫਿਰ ਸਪੀਡ ਘਟਦੀ ਹੈ, ਠੀਕ ਹੈ। ਨਹੀਂ ਤੇ ਨਾਰਮਲ ਜਿੰਨੀ ਹੈ 110 ਹੈ ਪ੍ਰਿੰਸੀਪਾਲੇ ਦੀ 110 ਰਹੇਗੀ, ਉਹ 100 ਤੇ ਫਿਰ ਵੀ ਨਹੀਂ ਹੋ ਸਕਦੀ। ਅਗਰ 3.5 ਟਨ ਤੋਂ ਸੁਪਰੀਓਰ ਹੋਵੇਗਾ ਤੇ ਫਿਰ ਉਹਦੀ 90 ਹੋਵੇਗੀ, 100 ਫਿਰ ਵੀ ਨਹੀਂ ਹੋਣ ਲੱਗੀ। 15 ਨੰਬਰ lo specchio retrovisore laterale sinistro, ਕਹਿੰਦਾ ਜਿਹੜਾ ਖੱਬਾ ਸਾਈਡ ਵਾਲਾ ਸ਼ੀਸ਼ਾ ਹੁੰਦਾ ਪਿੱਛੇ ਵੇਖਣੇ ਵਾਸਤੇ deve essere utilizzato, ਕਹਿੰਦਾ ਇਹਨੂੰ ਲਾਜ਼ਮੀ ਇਸਤੇਮਾਲ ਕਰਨਾ ਹੈ prima di iniziare una manovra di svolta a sinistra, ਖੱਬੇ ਮੁੜਨੇ ਤੋਂ ਪਹਿਲਾਂ ਜਾਂ ਖੱਬੇ ਮੁੜਨਾ ਸ਼ੁਰੂ ਕਰਨੇ ਤੋਂ ਪਹਿਲਾਂ vero। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ।